हाँ जी। हाँ अपना नाम दस्या जी, नाम की है जी अपना? जी मुराद मसीह बहुत अच्छे सन। अज भी सानू याद आउंदे ने कि जमात लगदी सी साडे पिंड। अच्छा। मेला करांदे सन हाँ। ते बड़े सुकून नाल कुश्तियां हुंदियां सन। अच्छा, केड़े केड़े पहलवानों का कोई नाम याद है? पहलवान जी चूड़ नाई, खालक पहलवान, शेखपुरिया, संधू अच्छा। ते पूर्ण बावा, अच्छा। बबरा दा अनवर पहलवान। अच्छा, ये थोड़ा वाला सी? ये चाचा सी साडा। चाचा सी थोड़ा? जी। ते उस तो इलावा चैन साई वो भी पहलवान सी। अच्छा। वो भी कुश्ती लड़दा सी। अच्छा। ते चैन सिंह दी सरदारे दा पुत्र सी, ओदी जोड़ दा ही कोनी सी। अच्छा जी। हाँ जी। जेड़ा सरदारा पहलवान सी सरदारा पहलवान जब्बो वाले का खूह वाला सी। जब्बो वाला केड़े खूह सन? और नसीरे वाला, रोई वाला, तख्तो वाला। तख्तू वाला किदा सी? ओ एदा सी चैन सिंह दा। ते रोई वाला? रोई वाला बूटा सिंह दा। ते नसीरे वाला? नसीरे वाला तो दा छड़िया है ना। वड्डा खूह, वड्डा खूह है ਇਹ ਵੀ ਨਰੈਣ ਸਿੰਘ ਦਾ ਸੀ। ਐਵਾਂ ਖੂਹ ਵੀ ਨਰੈਣ ਸਿੰਘ ਦਾ ਸੀ। एमा को भी नारायण सिंह दा? ਜੀ। अच्छा। ते नमा? ਤੇ ਨਵਾਂ ਖੂਹ ਤੇ ਰੋਖਿਆਂ ਵਾਲਿਆ ਦਾ ਸੀ। ये रोखिया ही सी? ਇਹ ਰੋਖਿਆਂ ਸੀ। ठीक है। ਇਹ ਰੋਖਿਆਂ ਸੀ। ਉਹ ਸਰਦਾਰ ਨਰੈਣ ਸਿੰਘ ਫਤਿਹ ਸਿੰਘ ਦਾ ਪੁੱਤਰ। ਤੇ ਸਰਦਾਰ ਨਰੈਣ ਸਿੰਘ ਤੋਂ ਪਹਿਲਾਂ ਜਿਹੜਾ ਉਹ ਗੱਲ ਸੁਣਾਣਾ ਜਦੋਂ ਇਹ ਪਨੀਰੀ ਸਰਦਾਰ ਨਰੈਣ ਸਿੰਘ ਕੀ ਛੋਟੀ ਸੀ ਹਾਂਜੀ। ਤੇ ਉਹ ਗੱਲ ਸੁਣਾ ਕੇ ਇਹਨਾਂ ਨੂੰ ਪਾਣੀ ਨਹੀਂ ਸ਼ਰੀਕਾ ਲਾਣ ਦਿੰਦਾ ਸੀ। ਹਾਂਜੀ ਤੇ ਉਸ ਆਗੇ ਛੋਟੀ ਛੋਟੀ ਪਨੀਰੀ ਕਦੀ ਵੱਡੀ ਹੋਵੇਗੀ ਤੇ ਫਿਰ ਪਤਾ ਲੱਗੇਗਾ। अच्छा। ਫਿਰ ਉਹਨਾਂ ਚੌਖੜਾ ਸੁਹਾਗਾ ਜੁੱਤਾ। ਕਿਹੜੇ ਘਰ ਨਾਲ ਸੀ? ਇਹ ਲੰਬੜ ਜਿਹੜੇ ਸਨ ਉਸ ਲੈਣ ਵਾਲੇ ਮੇਵਾ ਸਿੰਘ। ਇਹ ਜਿਹੜੇ ਸਨ ਸਕੂਲ ਤੋਂ ਪਰਲੇ ਪਾਸੇ ਗੁਰਦੁਆਰੇ ਤੋਂ। अच्छा। 7 ਭਰਾ ਸਨ। ਤੇ ਗੁਰਦੁਆਰਾ ਹੋਇਆ ਸੀ ਇੱਥੇ? ਤੇ ਆ ਸਕੂਲ ਜਿਹੜਾ ਹੈ ਗੁਰਦੁਆਰੇ ਸੀ ਕਿ ਜਿਹੜਾ ਸਕੂਲ ਬਣਿਆ ਹੈ। ਅੱਛਾ। ਆ ਬੋੜਾਂ ਵਾਲਾ ਤੇ ਹੁਣ ਸਕੂਲ ਬਣ ਗਿਆ। ਪਹਿਲੇ ਗੁਰਦੁਆਰਾ ਸੀ ਇੱਥੇ। ਹੁਣ ਉਹ ਆਬਾਦਤ ਕਰਦੇ ਸਨ ਆਪਣੀ। अच्छा। ਹਾਂ ਤੇ ਅੱਗੇ ਬਾਤ ਕਰਦੇ ਨੇ ਉਹਨਾਂ ਬਣਾ ਦਿੱਤੇ ਗੁਰਦੁਆਰਾ ਵਿੱਚ ਲੜਦੇ ਲੁੜਦੇ ਨਹੀਂ ਨਹੀਂ हाँ। ਪਿਆਰ ਨਾਲ ਰਹਿੰਦੇ ਆ ਪਿਆਰ ਮੁਹੱਬਤ ਨਾਲ ਰਹਿੰਦੇ ਸਨ। ਬਹੁਤ ਅੱਛੇ ਲੋਕ ਜਾਂਦੇ ਹਾਂ ਜੀ। ਉਹ ਤੁਹਾਡੀ ਸ਼ਾਦੀਆਂ ਦੇ ਮੁਸਲਮਾਨਾਂ ਦੀ ਸ਼ਾਦੀਆਂ ਆਉਂਦੇ ਸਨ। ਵਰਤੋਂ ਭਾਜੀ ਸੀ ਬਹੁਤ। ਐਸੀ ਗੱਲ ਤੇ ਕੋਈ ਨਹੀਂ ਸੀ। 8 ਦਿਨ ਬਾਅਦ ਇਤਵਾਰ ਨੂੰ ਸਿੱਖ ਜਿਹੜੇ ਨੇ ਹਾਂਜੀ। ਉਹ ਜਿਹੜੇ ਨੇ ਨਾ ਪ੍ਰਸ਼ਾਦਾ ਪਕਾਉਂਦੇ ਸਨ। ਤੇ ਉਹ ਅਸੀਂ ਵੀ ਉਦੋਂ ਕੋਈ 10 ਕੁ ਸਾਲ ਦੀ ਉਮਰ ਹੋਈ ਸੀ ਸਾਡੀ ਵੀ। ਤੇ ਅਸੀਂ ਵੀ ਜਾ ਕੇ ਇੰਝ ਕਰਕੇ ਬੱਚੇ ਜਿੰਨੇ ਸਨ ਉਹ ਸਾਰੇ ਖਾਂਦੇ। ਸਾਨੂੰ ਮੁਸਲਮਾਨਾਂ ਨੂੰ ਵੀ ਦਿੰਦੇ ਸਨ। ਮੁਸਲਮਾਨਾਂ ਦੇ ਬੱਚੇ ਵੀ ਜਾ ਕੇ ਖਾਂਦੇ ਸਨ ਉੱਥੇ। ਵੱਡਾ ਸਾਰਾ ਕੜਾਹ ਸੀ, ਚੰਗਾ ਵੱਡਾ ਸਾਰਾ। ਉਹਦੇ ਵਿੱਚ ਚੰਗਾ ਕੋਈ 2 ਕੁ ਮਣ ਉਹਨਾਂ ਪ੍ਰਸ਼ਾਦਾ ਪਕਾ ਦੇਣਾ। ਤੇ ਉਹ ਫਿਰ ਜਿਹੜਾ ਹੈ ਨਾ ਉਹ ਸਾਰਿਆਂ ਬੱਚਿਆਂ ਨੂੰ ਜਿਵੇਂ ਹੁਣ ਅਸੀਂ ਨਿਆਜ਼ ਦਿੰਦੇ ਹਾਂ ਇਸ ਤਰ੍ਹਾਂ ਸਾਰਿਆਂ ਬੱਚਿਆਂ ਨੂੰ। ਤੇ ਬੜਾ ਪਿਆਰ ਮੁਹੱਬਤ। ਤੇ ਫਿਰ ਇੱਕ ਉਹ ਗ੍ਰੰਥ ਕੱਢਦੇ ਹੁੰਦੇ ਸਨ। ਆ ਜਿਹੜਾ ਸਾਡਾ ਭੇੜੇ ਨਾ ਇਹਦੇ ਉੱਤੇ ਥੱਲੇ ਗ੍ਰੰਥ ਹੋਣਾ ਦਾ ਸੀ ਕੋਈ ਚੰਗਾ 3 ਫੁੱਟ ਲੰਮਾ ਚੌੜਾ ਚੰਗਾ ਐਡਾ ਮੋਟਾ ਗ੍ਰੰਥ ਸੀ। ਉਹਦੇ ਵਿੱਚ ਜਨਾਬ ਜਿਹੜੇ ਉਹਨਾਂ ਨਾਲ ਇੱਕ ਨੇ ਅੱਗੇ ਗਿਆਨ ਕਰਕੇ ਪੱਖਾ ਚੱਲਣਾ, ਇੱਕ ਅੱਗੇ ਝਾੜੂ ਮਾਰਦਿਆਂ ਜਾਣਾ, ਦੂਜੇ ਪਾਣੀ ਧਰਾਉਂਦਿਆਂ ਜਾਣਾ, ਦੂਜਿਆਂ ਪਿੱਛੇ ਉਹ ਕੋਈ ਪ੍ਰਸ਼ਾਦੇ ਪੜ੍ਹਦੇ ਸਨ। ਉਹ ਜਿਹੜੀ ਆਪਣੀ ਇਬਾਦਤ ਕਰਦੇ ਸਨ ਉਹ ਗਿਆਨ ਪੜ੍ਹਦੇ ਸਨ ਗਿਆਨ। ਤੇ ਉਹ ਉਹਨਾਂ ਸਾਰਿਆਂ ਗਾਉਂਦਾ ਸਾਡਾ ਬਾਬਾ ਸ਼ਬਾਖਾ ਸਾਈਂ ਸਾਡਾ ਇੱਥੋਂ ਤੱਕ ਆਉਂਦੇ ਸਨ। ਸਿੱਖ ਸੁੱਖਾ ਬਾਬਾ ਮੋਟੀ ਸਾਮੀਆਂ ਆ ਕੇ ਆਵੇਂ ਸਨ ਨਹੀਂ ਬਹੁਤ ਭਾਰੇ ਸਨ। ਹੋਏ ਭੰਡੇ ਵਾਲੇ ਹਾਂ ਜੀ ਹਾਂ ਨਹੀਂ ਉਹ ਤੇ ਸਰਦਾਰ ਬੰਦੇ ਸਨ ਕਿ ਇਹ ਤੇ ਨਹੀਂ ਨਾ। ਸਰਦਾਰ ਦੀ ਕਿੰਨੀਆਂ ਪੈਲੀਆਂ ਹਾਂ ਕਿੰਨੇ ਮਰਬਿਆਂ ਕਿਹੜੀ ਸਾਈਡ ਦਾ ਖੂਹ ਕਿਹੜਾ ਸੀ ਦੱਸੋ? ਉਹ ਖੂਹ ਆ ਜੱਬੋ ਵਾਲਾ ਖੂਹ ਜਿਹੜਾ ਹੈ ਅੱਛਾ ਐਵਾਂ ਇਹ ਕਿਹਦਾ ਸੀ? ਇਹ ਜੱਬੋ ਵਾਲਾ ਜਿਹੜਾ ਹਾਕਮ ਸਿੰਘ ਦਾ ਸੀ ਹਾਂ। ਇਹ ਸੀ ਸੰਤਾ ਸਿੰਘ ਬੂਰਾ। ਅੱਛਾ। ਸੰਤ ਸਿੰਘ ਬੂਰਾ ਕੱਕਾ ਬੂਰਾ ਸੀ ਨਾ। अच्छा। ਤੇ ਮੂਲਾ ਸਿੰਘ। अच्छा। ਸਰਦਾਰਾ ਪਹਿਲਵਾਨ ਵੀ ਇੱਥੋਂ ਦਾ ਹੀ ਸੀ। ਇਸੇ ਖੂਹ ਦਾ। ਇਹ ਜ਼ਮੀਨ ਉਹਦੀ ਸੀ। ये भी सिख सी? ਇਹ ਵੀ ਸਿੱਖ ਸੀ। अच्छा। ਇਹ ਕਤਲ ਹੋਇਆ ਸੀ ਨਾ। ਨਹੀਂ ਪੈਲੀਆਂ ਆਪਣੀਆਂ ਆਪਣੀ ਮੰਨਦੇ ਹਾਂ ਕਿ ਉਹਨਾਂ ਨਾਲ ਕੋਈ ਮਤਲਬ ਹਾਂਜੀ ਮਜ਼ਾਰੇ ਵੀ ਸਨ। ਮੋਚੀ ਜਲਾ ਸਾਰੇ ਘਮਿਆਰ ਵਾਂਦੇ ਸਨ। ਆ ਮਜ਼ਾਰੇ ਵੀ ਰੱਖਦੇ ਸਨ ਉਹ। अच्छा। ਨਾਲ ਸੇਪੀ ਸੂਪੀ ਵੀ ਰੱਖਦੇ ਸਨ। ਪੱਠੇ ਪਾਉਣ ਨਾਲ ਵੀ ਆਪ ਤੇ ਵਿਹਲੇ ਹੀ ਰਹਿੰਦੇ ਸਨ। ਅੱਛਾ। ਪਹਿਲੇ ਤੇ ਰਹਿੰਦੇ ਸਨ ਆ ਜਿੱਥੇ ਯੂਸਫ ਸਰਾ ਦਾ ਘਰ ਨਹੀਂ। ਇਹ ਤੇ ਹੁਣ ਬਦਲ ਗਿਆ ਹੈਗੇ इधर नु ਜੀ। ਅੱਛਾ ਇਹ ਦੱਸੋ ਇਹ ਫਿਰ ਚਲੇ ਗਏ ਮਘੋਰੇ ਛਾਉਣੀ। मघोरे छावनी। अच्छा। ਆ ਉਹ ਜਿਹੜੀ ਚਬਾਰੀ ਨਹੀਂ ਬੱਟ ਕਮੋ ਵਾਲੀ ਆਹੋ। ਇਹ ਉਹਨਾਂ ਦੇ ਘਰ ਸਨ।
ਅੱਛਾ ਇਹ ਉੱਥੇ ਜਾ ਕੇ ਕੈਮਰਾ ਮਾਰ ਲਿਆ ਜੇ। ਅੱਛਾ ਉਹ ਹਾਂ ਤੁਹਾਨੂੰ ਅਗਰ ਉਧਰ ਇੰਡੀਆ ਜਿਹੜੇ ਵਹਿੰਦੇ ਪਏ ਨੇ ਉਹ ਵੀਡੀਓ ਵੇਖਣਾ ਉਹਨਾਂ ਦੇ ਕੋਲ ਲਾ ਦੀਆਂ ਬਾਬੇ ਨਾਮ ਹੀ ਹੋ ਸਕਦਾ ਕੋਈ ਬੰਦਾ ਉਹਨਾਂ ਵਿੱਚੋਂ ਵੀ ਜ਼ਿੰਦਾ ਹੋਵੇ। ਹਾਂਜੀ ਸਹੀ ਹੈ। 10 ਸਾਲ ਜਿਵੇਂ ਸਾਡੇ ਬਾਬੇ ਇਧਰ ਜ਼ਿੰਦਾ ਨੇ ਹਾਂ ਫਿਰ ਉਹਨਾਂ ਦੇ ਵੀ ਕੋਈ ਹੋਏ ਜਿਹੜੇ ਹੋ ਸਕਦਾ ਹੈ। ਹਾਂ ਅਗਰ ਨਾ ਹੋਏਗਾ ਤਾਂ ਉਹਨਾਂ ਦੀ ਲਾਤ ਕੋਈ ਤੁਹਾਡਾ ਰਾਬਤਾ ਕਰਦੀ ਹੈ ਵੀਡੀਓ ਕਾਲ ਕਰਦੀ ਹੈ ਤੇ ਉਹਨਾਂ ਨੇ ਦੱਸ ਦਿਓ ਵੀ ਆਹ ਤੁਹਾਡਾ ਘਰ ਸੀ ਆਹ ਤੇਰੇ ਬਾਬੇ ਦਾ ਹਾਂਜੀ ਹਾਂਜੀ ਉਹਨਾਂ ਦਾ ਜਿਹਨਾਂ ਨਾਂ ਯਾਦ ਨੇ ਉਹਨਾਂ ਦਾ ਦੱਸ ਛੜਾਂਗੇ। ਘਰਾਂ ਦਾ ਵੀ ਕੋਈ ਪਤਾ ਤੁਹਾਨੂੰ ਇੱਥੇ ਆ ਭਾਵੇਂ ਢਾਹ ਕੇ ਨਵੇਂ ਬਣ ਗਏ ਨੇ ਜਗ੍ਹਾ ਦਾ ਪਤਾ ਹੀ ਹੋਣਾ ਤੁਹਾਨੂੰ ਇੱਥੇ ਕਰ ਪੁਰਾਣੇ ਵੀ ਹੈ ਨੇ ਜੀ। ਪੁਰਾਣੇ ਨਹੀਂ ਇੱਥੋਂ ਫਿਰ ਉਹ ਚਲੇ ਗਏ ਸਨ। ਕਿਹਦਾ ਹੈ? ਚਬਾਰਾ ਨਰੈਣ ਸਿੰਘ ਦਾ ਸੀ। ਨਰੈਣ ਸਿੰਘ ਦਾ ਸੀ ਨਾਲ ਦਾਦੇ ਬੂਟੇ ਦਾ ਘਰ ਹੈ। ਅੱਛਾ ਇਹ ਤਾਂ ਜਿਹੜਾ ਨਰਾਜ ਸਿੰਘ ਦਾ ਬਾਬੇ ਨੇ ਨਾਂ ਲਿਆ ਨਰਾਜ ਸਿੰਘ ਦਾ ਚਬਾਰਾ ਹਜੇ ਵੀ ਹੈਗਾ ਆ ਉੱਥੋਂ ਤੇ ਮੰਜ਼ਲ ਖੁਰ ਲੈ ਗਈ ਹੈ ਵੇ ਕਿ ਚਬਾਰਾ ਚਬਾਰੀ ਹੈ ਨਾ ਬੱਟ ਵਾਲੀ। ਬੱਟ ਵਾਲੀ ਨਹੀਂ ਉਹ ਟਹਿ ਗਈ ਹੈ। ਬੱਟ ਵਾਲੀ ਬਸ ਥੋੜੀ ਜਿਹੀ ਨਾ ਇੱਕ ਦੁਕਾਨ ਖੜੀ ਹੈ ਬਾਕੀ ਟਹਿ ਗਈ ਸਾਰੀ। ਹਾਂ ਇਹ ਉੱਥੇ ਉਹਨਾਂ ਦੇ ਘਰ ਸਨ ਕੱਚੇ ਘਰ ਸਨ ਚਬਾਰੀ ਪੱਕੀ ਸੀ। ਚਬਾਰੀ ਪੱਕੀ ਸੀ ਹਾਂ ਉਹ ਤਾਂ ਮੈਂ ਵੀ ਦੇਖੀ। ਜਾਗੋ ਵਾਲਿਆਂ ਨਾਲ ਸਰਦਾਰ ਬੰਤਾ ਸਿੰਘ ਨਾਲ ਬੰਤਾ ਸਿੰਘ ਨਾਲ ਉਹਨਾਂ ਚਬਾਰੀ ਬਣਾਈ ਸੀ ਵਿੱਚ ਆਪਣੇ ਦਫਾ ਵਾਸਤੇ। ਆਪਣੇ ਦਫਾ ਨਹੀਂ ਵਾਸਤੇ। ਹੋਰ ਵੀ ਨੇੜੇ ਨੇੜੇ ਤੈਨੂੰ ਯਾਦ ਹੋਣਾ ਨੇ। ਜਿਹੜਾ ਵੱਡਾ ਚਬਾਰਾ ਪਿੰਡ ਦੇ ਵਿਚਕਾਰ ਸ਼ਾਹ ਵਾਲਾ ਇਹ ਸੰਤਾ ਸਿੰਘ ਦਾ ਸੀ ਖੱਤਰੀ ਦਾ। ਮੇਰ ਸਿੰਘ ਤੇ ਗਿਆਨ ਮੇਰ ਸਿੰਘ ਤੇ ਗਿਆਨ ਸਿੰਘ ਤੇ ਸੰਤਾ ਸਿੰਘ ਉਹ ਉਹਨਾਂ ਦਾ ਸੀ ਖੱਤਰੀ ਸਨ। ਆ ਖੱਤਰੀ ਸਨ। ਇਹ ਸਿੱਖਾਂ ਦੀਆਂ ਦੁਕਾਨਾਂ ਤੋਂ ਵੀ ਆ ਹਾਂਜੀ ਕੁਦਰਾਂ ਵਾਲੇ ਵੀ ਸ਼ੇਹੂਪੁਰੇ ਵੀ ਜੀ ਆ ਕਰਿਆਨੇ ਦੀਆਂ ਦੁਕਾਨਾਂ ਉਹਨਾਂ ਦੀਆਂ ਹਾਂ ਕੱਪੜਾ ਵੀ ਸੀ ਕੱਪੜਾ ਵੀ ਸੀ। ਅੱਛਾ ਥੋਕ ਦਾ ਬੜੀਆਂ ਵੱਡੀਆਂ ਥੋਕ ਦੇ ਕਾਰੋਬਾਰ ਕਰਦੇ ਸਨ। ਹਾਂ ਨਸ਼ਹਿਰੇ ਤੋਂ ਬਾਅਦ ਵੱਡਾ ਬਾਜ਼ਾਰ ਇੱਥੇ ਸੀ ਤੇ ਹਾਂ ਪਿੰਡ ਵੱਡਾ ਸੀ ਇਹ। ਹਾਂਜੀ ਹਾਂਜੀ ਅਲੱਗ ਅਲੱਗ ਪਿੰਡਾਂ ਦੇ ਵਿੱਚ ਹੁੰਦੇ ਹੋਣੇ ਹਾਂਜੀ ਸਾਰੇ ਇੱਥੇ ਹੁੰਦੇ। ਆ ਸਭ ਸੇਚਾਂ ਦੇ ਡੇਰੇ ਸੇਚਾਂ ਡੇਰੇ ਰੋਖੇ ਸਾਰੇ ਇੱਥੇ ਹੀ ਆਉਂਦੇ ਸਨ। ਜਾਗੋ ਵਾਲਾ ਜਾਗੋ ਵਾਲਾ ਫੰਮੇ ਸਕੂਲ ਵੀ ਇੱਥੇ ਹੀ ਸੀ। ਸਕੂਲ ਵੀ ਇੱਥੇ ਕਿਤੇ ਸਕੂਲ ਹੀ ਨਹੀਂ ਸੀ। ਅੱਛਾ ਤੇ ਦੱਸੋ ਬਈ ਜਦੋਂ ਜਮਾਤ ਲੱਗਦੀ ਸੀ ਹਾਂਜੀ ਜਦੋਂ ਜਮਾਤ ਲੱਗਦੀ ਸੀ ਕੁਸ਼ਤੀਆਂ ਹੁੰਦੀਆਂ ਹਨ ਤੇ ਬੜੇ ਅਮਨ ਸਕੂਨ ਨਾਲ ਕੌਡੀ ਕਰਾਉਂਦੇ ਸਨ। ਅੱਛਾ ਉਹ ਇਸ ਤਰ੍ਹਾਂ ਕਰਾਉਂਦੇ ਹਨ ਕਿ ਦਾਦਾ ਵਜ਼ੀਰ ਸੀ ਨਿੱਕੇ ਪਿੰਡ ਦਾ ਢਿੱਲੋਆਂ ਦਾ ਦਾਦਾ ਅੱਛਾ ਰੈਫਰੀ ਉਹ ਹੁੰਦਾ ਸੀ। ਅੱਛਾ ਸਹੀ ਗੱਲ। ਆ ਨਰੈਣ ਸਿੰਘ ਨੇ ਇਹ ਗੱਲ ਆਖਣੀ ਵੀਰੋ ਭਰਾਵੋ ਪੁੱਤਰੋ ਛੋਟਿਓ ਵੱਡਿਓ ਅੱਛਾ। ਜਿਸ ਕੋ ਰੁਪਇਆ ਦੇਣਾ ਹੈ, ਉਹ ਆਪਣੀ ਬਾਈ ਤੇ ਦੇ ਦੇ ਤੇ ਸ਼ੋਰ ਨਾ ਮਚਾਓ ਅੱਛਾ। ਤਰਲਾ ਕਰਨਾ। ਜੇ ਕੋਈ ਟਹਿ ਡਿੱਗ ਹੋਈ ਤੇ ਦਾਦਾ ਵਜ਼ੀਰ ਜਾਣੇ ਤੇ ਪਹਿਲਵਾਨ ਜਾਣੇ। ਅੱਛਾ ਜੀ ਹਾਂਜੀ ਇਹ ਕੁਸ਼ਤੀ ਛਡਾਉਂਦਾ ਸੀ ਉਹ ਲੜਾਉਂਦਾ ਸੀ। ਅੱਛਾ ਰੈਫਰੀ ਇਹ ਸੀ। ਹਾਂ ਦੂਜੇ ਭਲਵਾਨ ਸੁਹਾਗਾ ਚੁੱਕਦੇ ਸਨ ਇਹ ਬਾਲਾ ਚੁੱਕਦਾ ਸੀ। ਅੱਛਾ ਜੀ ਹਾਂਜੀ ਕੱਛਾ ਪਾ ਕੇ। ਉਹਨਾਂ ਦਾ ਕੋਈ ਲੰਬਰਦਾਰ ਪਿੰਡ ਪੁੰਡ ਦਾ ਉਹਨਾਂ ਦਾ ਵੀ ਕੋਈ ਐਸਾ ਮੁਸਲਮਾਨ ਹੁੰਦਾ ਸੀ ਉਹਨਾਂ ਦੇ ਲੰਬੜ ਹੈ ਸਨ ਸੋਹਣ ਸਿੰਘ ਅੱਛਾ ਉਹਦਾ ਕੌਣ ਸੀ ਉਹਦਾ ਕੀ ਨਾਮ ਸੀ ਜੀ ਸੋਹਣ ਸਿੰਘ ਸੋਹਣ ਸਿੰਘ ਇੱਕ ਸੀ ਨੰਬਰ ਦਾ ਆ ਮੇਵਾ ਸਿੰਘ ਦੋ ਵੱਡੇ ਪਿੰਡ ਸਿੱਖਾਂ ਦੇ ਦੋ ਸਨ। ਦੋ ਸਨ ਮੇਵਾ ਸਿੰਘ ਸੋਹਣ ਸਿੰਘ। ਤੀਸਰੀ ਪੱਤੀ ਦੇ ਅਸੀਂ ਟਿੱਲੂ ਮਾਲਾ ਕਾਂ ਹਾਂ ਇਹਦੇ ਹੋਣੇ ਨਾ ਬਣੇ ਜੀ ਸਨ ਦੋ ਪੱਤੀਆਂ ਸਿੱਖਾਂ ਦੀਆਂ ਹਾਂ ਇੱਕ ਪੱਤੀ ਸਾਡੀ ਟਿੱਲੂ ਜਿਹੜੇ ਨੇ ਤੀਸਰੀ ਪੱਤੀ ਦੇ ਮਾਲਕ ਸਨ। ਜਦੋਂ ਵੀ ਕੋਈ ਐਸਾ ਵੈਸਾ ਉਹਨਾਂ ਫੰਡ ਛੰਡ ਲਾਣਾ ਹੁੰਦਾ ਸੀ ਹਾਂ। ਸਾਡੇ ਕੋਲੋਂ ਤੀਸਰੀ ਹਿੱਸੇ ਦੇ ਪੈਸੇ ਲੈਂਦੇ ਹਾਂਜੀ ਟੁੰਡੇ। ਹਾਂਜੀ ਮਰਾਦ ਉਹ ਮਤਲਬ ਹੈ ਜਦੋਂ ਜਮਾਤ ਦਾ ਮੇਲਾ ਹੁੰਦਾ ਸੀ ਸਾਡੇ ਕੋਲ ਜਿੰਨੇ ਪੈਸੇ ਉਦੋਂ 100 ਰੁਪਈਆ ਵੀ ਬੜੀ ਬੜਾ ਹੀ ਗੱਲ ਸੀ ਆ ਉਹ ਸਾਡੇ ਕੋਲੋਂ 33 ਰੁਪਈਏ ਸਾਡੇ ਕੋਲੋਂ ਲੈਂਦੇ ਸਨ। ਆ ਤੀਸਰਾ ਫੰਡ। ਤੀਸਰਾ ਤੁਹਾਡੀ ਕਿੰਨੀ ਕੁ ਉਮਰ ਸੀ ਉਦੋਂ ਉਦੋਂ ਕੋਈ 10 ਕੁ ਸਾਲ ਹੀ ਸੀ। ਤੇਰੀ ਹਾਂਜੀ ਅੱਛਾ ਮਾਸ਼ਾ Allah ਸਿਹਤਮੰਦ ਹੈ ਹਾਂਜੀ ਨਹੀਂ ਵਾ 10 ਸਾਲ ਦਾ ਹੈ ਮੈਂ ਕਿਹਾ ਹਾਂ। ਪਤਾ 10 ਦਾ ਕਰ 12 ਦਾ ਕਰ ਲੋ ਇੰਨੀ 10 ਕੁ ਸਾਲ ਹਾਂ। ਸੀ ਪਤਾ ਮੈਂ ਪਹਿਲੀ ਦੂਜੀ ਚੀਜ਼ ਤੀਜੀ ਉਦੋਂ ਪੜ੍ਹਦੇ ਵੀ ਤੇ ਇਸੇ ਤਰ੍ਹਾਂ ਦਾ। ਹਾਂਜੀ ਉਹਨੂੰ ਪਹਿਲੀ ਸਿੱਖ ਸੁਕਾ ਹਾਂਜੀ ਤੇਰਾ ਮੁੰਡਾ ਤੁਹਾਡੇ ਆਂਦੇ ਨੇ ਉਦੋਂ ਮੁੰਡੇ ਤੁਹਾਡੇ ਹਾਂ ਉਹ ਨਹੀਂ ਉਹ ਸਿੱਖ ਸੁਖ ਬੇਲੀ ਨਹੀਂ ਸਨ ਐਵੇਂ ਉਹ ਆ ਤੁਹਾਡੇ ਗੁਆਂਢੀ ਉਹ ਪੜਾਣ ਪੜਦਾ ਹੋਏ ਵੀ ਯਾਦ ਕਰ ਲਓ ਪੜਾਣ ਹੁੰਦਾ ਸੀ ਉਹ ਨਹੀਂ ਨਹੀਂ ਆ ਸੋਹਣ ਸਿੰਘ ਦੇ ਬਾਲ ਕੋ ਤੁਹਾਡੇ ਨਾਲ ਖੇਡਦੇ ਹੁਣ। ਉਹ ਅਬਦੁਲ ਕਰੀਮ ਦੇ ਨਾਲ ਕੋਈ ਮਾਰ ਇਹ ਤੁਹਾਡੇ ਨਾਲ ਕੋ ਵੱਡਾ 2 ਸਾਲ। ਪੜਦਾ ਸਾਂ ਤੇ ਫਿਰ ਮੈਂ ਤੇ ਉਹ ਸਿੱਖ ਨਹੀਂ। ਉਹ ਆਂਦਾ ਮੈਂ 12 ਸਾਲ ਦਾ ਸਾਂ। ਚਲੋ ਜੀ ਚਲੋ ਜਿੰਨਾ ਵੀ ਹੈ ਬਾਹਰ ਸਾਨੂੰ ਵੇਖੋ ਨਾ ਜੀ ਬਾਹਮਣ ਕੌਣ ਸੀ? ਬਾਹਮਣ ਜਿਹੜਾ ਪਤਾ ਦੱਸ। ਸਾਨੂੰ ਪੂਰਾ ਜਿਵੇਂ ਸੰਭਾਲ ਜਿਹੜੇ ਕੋਈ ਸਾਡੇ ਨਾਲ ਹਾਂ ਤੇ ਪੜ੍ਹਦੇ ਹੋਰ ਪੁੱਛਦੇ ਜਾਂ ਬੱਚੇ। ਫਿਰ ਕਬੱਡੀ ਦੇ ਉੱਤੇ ਹਾਂਜੀ ਦਾਦਾ ਵਜ਼ੀਰ ਰੈਫਰੀ ਹੁੰਦਾ ਸੀ। ਅੱਛਾ ਐਸੀ ਉਹ ਦਾਦਾ ਢਿੱਲਵਾਂ ਦਾ ਹਾਂ ਤੇ ਉਂਝ ਦਾਣੇ ਉਹਨਾਂ ਤੋਂ ਵੀ 30 ਬਣ ਲੈਂਦਾ ਸੀ। ਅੱਛਾ ਜੀ ਹਾਂ ਉਹਨਾਂ ਤੋਂ ਵੀ ਫੰਡ ਲੈਂਦਾ ਸੀ ਕਿ ਸ਼ੁਕਲੀ ਆਦਮੀ ਸੀ ਨਾ। ਹਾਂ ਅੱਛਾ ਤੇ ਕਿਸੇ ਵੇਲੇ ਉਹ ਪੰਡਤ ਵੀ ਬਣ ਜਾਂਦਾ ਸੀ। ਪੰਡਤ ਵੀ ਬਣ ਜਾਂਦਾ ਹਾਂਜੀ ਹਾਂ ਗੁਰਦੁਆਰਿਆਂ 'ਚ ਨਾ ਪੰਡਤ। ਇਹ 10 ਜਿਹੜਾ ਸਰਦਾਰਾ ਪਹਿਲਵਾਨ ਆ
ਮਾਰਿਆ ਸੀ। ਆਹ ਹੁਣ ਉਹਨਾਂ ਨੂੰ ਆਪਸ ਵਿੱਚ ਜਾਣ ਦਾ ਲੜਾਈ ਚੱਲਾਂਗੇ ਕੁਝ ਕੱਟ ਲਾਂਗੇ। ਸਰਦਾਰਾ ਪਹਿਲਵਾਨ ਹਾਂਜੀ ਪੁਰਾਣੀ ਨਾ ਉਹਨਾਂ ਦੀ ਫੁਟਾ ਉਹ ਜਾਗ ਪੈਣੀ ਹੈ। ਹੋਇਆ ਹੈ ਉਹਨਾਂ ਨੂੰ ਅਮਨ ਨਾਲ ਹੀ ਰਹਿਣਾ। ਦੁਸ਼ਮਣੀ ਆਏ ਮਾਰੇ ਮਰ ਦੱਸ ਦੋ। ਅੱਛਾ ਕੱਟ ਲੈਣਾ ਵਿੱਚੋਂ ਉਹ ਯਾਰ। ਆਪਸ ਵਿੱਚ ਮਰੇ ਸਨ। ਉਹ ਆਪਸ ਪਹਿਲਵਾਨ ਹਾਂਜੀ ਉਹ ਕਿਹੜੀ ਵਜ੍ਹਾ ਤੋਂ ਮਾਰਿਆ ਗਿਆ ਸੀ? ਪਿੰਡਾਂ ਦੇ ਨੇ ਉਹ ਪਹਿਲਵਾਨ ਵੀ ਚੰਗਾ ਸੀ ਪਰ ਪਿੰਡ ਵਾਲੇ ਹੀ ਭਾਲਿਆ ਸੀ। ਜੀ ਤੇ ਉਹਦੇ ਭਰਾਵਾਂ ਹੀ ਉਹਨੂੰ ਮਾਰ ਦਿੱਤਾ ਸੀ। ਵਜ੍ਹਾ ਬਸ ਜਦੋਂ ਗਲਤ ਕਦਮ ਉਠਾਉਂਦਾ ਸੀ ਫਿਰ ਉਹ ਤੇ ਫਿਰ ਉਹਨਾਂ ਚੁੱਕ ਲਿਆ। 40 ਬੰਦੇ ਵੀ 40 ਬੰਦੇ ਵੀ ਸਿਰ ਝੁਕਾਉਂਦੇ ਸਨ ਨਾ, ਹਾਂ ਕਸਮ ਚੁੱਕਦੇ ਸਨ ਕਿ ਜਿਸ ਸਿਰ ਉਤਾਂ ਚੁੱਕਿਆ ਪਹਿਲਵਾਨ ਦਾ ਟਾਈਮ ਆਉਂਦਾ ਪਿਆ ਲੰਘਣ ਦਾ ਅੱਛਾ ਤੇ ਉਹਦੀ ਐਸੀ ਤੇ ਤੈਸੀ ਉਹ ਕਸਮਾਂ ਖਾ ਕੇ ਵੀ ਅੰਨ ਹੋ ਜਾਂਦੇ ਸੀ। ਅੱਛਾ ਜੀ। ਹਾਂਜੀ ਤੇ ਉਹ ਕਰਾੜਾ ਉਹਨਾਂ ਕੋਲੋਂ ਖੱਤਰੀਆਂ ਕੋਲੋਂ ਬਦਾਮ ਵੀ ਲੈ ਲੈਂਦਾ ਸੀ। ਜੀ ਆ ਜੱਗਾ ਲੈਂਦਾ ਸੀ ਨਾ ਅੱਛਾ ਤੇ ਫਿਰ ਉਹਦਾ ਸਾਹਮਣਾ ਕੀਤਾ ਸੀ ਸੋਹਣ ਸਿੰਘ ਨੇ। ਅੱਛਾ ਇਹ ਬਾਬਾ ਜਿਹੜਾ ਖਾਨ ਸਾਹਿਬ ਦੀ ਹਵੇਲੀ ਵਾਲਾ ਅੱਛਾ ਸੋਹਣ ਸਿੰਘ ਉਹਦਾ ਪਿੱਛਾ ਕੀਤਾ, ਉਸ ਬਰਾਬਰੀ ਕੀਤੀ ਤੇ ਤਦ ਮਰਿਆ ਸੀ, ਨਹੀਂ ਤੇ ਵਰਨਾ ਮਰ ਨਹੀਂ ਸੀ ਸਕਦਾ। ਤੇ ਮਰਾਦ ਉਹ ਜਿਹੜੇ ਸਰਦਾਰ ਨਰੈਣ ਸਿੰਘ ਕੀ ਉਹ ਗੱਲ ਸੁਣਾਏ ਨਾ ਜਦੋਂ ਜੰਗੀਰ ਗੁਰਦੁਆਰੇ ਚੋਂ ਨਹਾ ਕੇ ਨਿਕਲਿਆ ਪਾਲ ਛੰਡੇ ਬਾਜ਼ਾਰ 'ਚ, ਹਾਂਜੀ ਸਰਦਾਰ ਰਾਮ ਉਹਦੇ ਨਾਲ ਕੀ ਸਲੂਕ ਕੀਤਾ? ਉਹਨਾਂ ਇਹ ਸਲੂਕ ਕੀਤਾ ਕਿ ਉਹ ਨਹਾ ਕੇ ਨਿਕਲਿਆ ਤੇ ਆਪਣੇ ਕੇਸ ਫੋਲ ਕੇ ਲਗਾਉਂਦਾ ਸੀ ਧਮਾ ਕੇ। ਅੱਛਾ ਤੇ ਜਿਸ ਵੇਲੇ ਪਹਾੜਖਾਨੇ ਆਇਆ ਸਰਦਾਰ ਨਰੈਣ ਸਿੰਘ ਨੇ ਕਿਹਾ ਕਿ ਮੈਂ ਕਿਸੇ ਦੇ ਉੱਤੇ ਕੀ ਫਤਵਾ ਲਾ ਸਕਣਾ ਜੇ ਮੈਂ ਆਪਣੇ ਘਰ ਤੋਂ ਨਹੀਂ ਟੁਰਨਾ। ਤੇ ਉਹ ਸਵਾਦ ਦਾ ਢੇਰ ਪਿਆ ਸੀ, ਉਸ ਬੁੱਕ ਭਰ ਕੇ 2-3 ਸਿਰ ਚ ਪਾਏ। ਉਸ ਅੱਗੇ ਇੰਦਾ ਵਾਸਤੇ ਜਦੋਂ ਨਹਾ ਧੋ ਕੇ ਤੇ ਆਪਣੇ ਡੇਰਿਆਂ 'ਚ ਬਾਜ਼ਾਰ 'ਚ ਕੋਈ ਲੋੜ ਨਹੀਂ ਫਿਰਨ ਦੀ। ਆਖਰ ਸਭ ਦੀਆਂ ਧੀਆਂ ਭੈਣਾਂ ਇੱਕੋ ਜੈਸੀ। ਐਡੇ ਕੇ ਦਿਆਨਦਾਰ ਲੋਕ ਤੇ ਬਹੁਤ ਇਮਾਨਦਾਰ ਤੇ ਸਿਰ ਨਹੀਂ ਸੀ ਨੰਗੇ ਸਿਰ ਨਹੀਂ ਸਨ ਫਿਰਨ ਦਿੰਦੇ। ਨੂੰ ਆ ਬਗਲੀਆਂ ਆ ਜੀ ਆੜੀ ਲੌਰੂ ਮੁੰਡੇ ਨੇ। ਹਾਂ ਇਹ ਉਸ ਦੌਰ ਦੇ ਵਿੱਚ ਜੀ ਬੰਦਾ ਹਾਂਜੀ ਪਿੰਡ ਦੇ ਵਿੱਚੋਂ ਘੋੜੀ ਤੇ, ਕਿਉਂਕਿ ਉਦੋਂ ਪਿੰਡ ਦੇ ਵਿੱਚੋਂ ਰਾਹ ਹੁੰਦਾ ਹਾਂਜੀ ਉਹ ਘੋੜੀ ਤੋਂ ਦੁਨੀ ਚੱਕ ਨੂੰ ਬੱਬਰਾਂ ਤੋਂ 10 ਕਿੱਲੇ ਜਾਗੋ ਵਾਲੀ ਸਾਈਡ ਤੇ ਬਾਹਰ ਨਿਆਈ ਚ ਹੁੰਦੇ ਸਨ ਤੇ ਘੋੜੀ ਤੋਂ ਥੱਲੇ ਲੈ ਜਾਂਦੇ ਸਨ। ਅੱਛਾ ਜੀ। ਤੇ ਤਾਂ ਕਿ ਘੋੜੀ ਤੋਂ ਉਹ ਨਹੀਂ ਸਨ ਲੰਘਣ ਦਿੰਦੇ। ਹਾਂ ਕੋਈ 100 ਬੀਬੀ ਸਿਰ ਨੰਗੇ ਬੈਠੀ ਏ, ਕੰਮ ਸ਼ਮ ਲੱਗੀ ਏ, ਕੋਈ ਸਿਰ ਤੋਂ ਦੁਪੱਟਾ ਲਾ ਕੇ, ਪਰ ਬਾਕੀ ਉਹਨਾਂ ਦਾ ਹੈ ਕੋਈ ਨਾ ਜਿਹੜਾ ਵੀ ਇਹ ਵਾਰ ਉਤਰ ਕੇ ਆਏਗਾ। ਉਤਰ ਕੇ ਆ। ਹਾਂਜੀ ਉਹਨਾਂ ਕਹੇ ਉਤਰ ਕੇ ਆਓ। ਵਡੇਰਿਆਂ ਨੇ ਆ ਵੇਖੋ ਨਾ ਜੀ ਆ ਰਿੰਗ ਰੋਡ ਬਣਾਈ ਸੀ। ਆ ਆਪਣੀ ਜ਼ਮੀਨ ਹੈ ਨਾ ਹਾਂ ਜੀ। ਹਾਂ ਆ ਸਾਰੀ ਬਨੇ ਕੋਈ ਸਾਡੇ ਠੱਠੇ ਚੋਂ ਨਹੀਂ ਲੰਘ ਸਕਦਾ ਕੋਈ। ਜੀ ਹਾਂ। ਤੇ ਜਿਸ ਵਕਤ ਜੇ ਕੋਈ ਭੁੱਲ ਭੁਲੇਖੇ ਲੰਘ ਜਾਂਦਾ ਸੀ ਸਾਰੀ ਬਾਰ ਜਾਣੀ ਤੇ ਉਹਦੇ ਬਾਹਰ ਜਾਓ। ਹਾਂ ਜੀ। ਉਹਦੀ ਹਜਾਮਤ ਵੀ ਹੋ ਜਾਂਦੀ ਸੀ। ਅੱਛਾ ਜੀ। ਆ ਬਰੀਕ ਮਸ਼ੀਨ ਨਾਲ ਚਿੱਤਰ ਬੋਲਾ ਕਰਦਾ ਸੀ। ਆ ਛਿੱਤਰ ਪੌਲਾ ਕਰਦੇ ਸਨ, ਹਾਂ ਭਾਵੇਂ ਕੋ ਆਪਣੇ ਤੇ ਭਾਵੇਂ ਕੋ ਪਰਾਇਆ ਹੈ। ਉਹ ਮਾਫੀ ਨਹੀਂ ਸਨ ਦਿੰਦੇ। ਤੇ ਕੋਈ ਉਹਨਾਂ ਦੇ ਸ਼ੁਗਲ ਵਾਲੀ ਕਿਸੇ ਘਰ ਦੀ ਗੱਲ ਸੁਣਾ, ਨਾਂ ਲੈ ਕੇ ਸੁਣਾ ਕੇ ਫਲਾਣੇ ਘਰ ਦੇ ਆ ਦੂਸਰਾ ਕੋਈ ਸ਼ੁਗਲ ਵਾਲੀ ਕੰਮ ਕੀਤਾ। ਆ ਸ਼ੁਕਲ ਵਾਲੀ ਸੀ, ਸਾਡਾ ਇੱਕ ਤਾਇਆ ਸੀ ਜਲਾਲ ਮਸੀਹ ਉਹਦਾ ਨਾਂ ਸੀ, ਤੇ ਸ਼ਰਮ ਸਿੰਘ ਤੇ ਉਹਨੇ ਸ਼ੁਕਲ ਨਾਲ ਉਹਨੂੰ ਸ਼ਰਮਾ ਪਿੱਦੀ ਵੀ ਆਂਦੇ ਸਨ। ਸ਼ਰਮਾ ਪਿੱਦੀ। ਸ਼ਰਮਾ ਪਿੱਦੀ। ਅੱਛਾ। ਤੇ ਉਹਦਾ ਪੁੱਤਰ ਸੀ ਕਪੂਰ ਸਿੰਘ। ਕਪੂਰ ਸਿੰਘ। ਅੱਛਾ ਹਾਂ ਤੇ ਉਹ ਆਪਣੇ ਵਿਆਹ ਕੇ ਲਿਆਇਆ ਬਾਬਾ ਸ਼ਰਮ ਸਿੰਘ ਢੁੱਕ ਕੇ ਆਇਆ ਤੇ ਕੋ ਸਾਡਾ ਤਾਇਆ ਆਂਦਾ ਹੈ ਕਿ ਚਾਚੀ ਵੇਖਣੀ ਏ ਅੱਛਾ ਤੇ ਵਿਖਾਏਗਾ ਕਿ ਨਹੀਂ ਹੋ ਸਕਿਆ? ਵਿਖਾਣੇ ਆ, ਦੁੱਧ ਚੋ ਕੇ ਜਾਵਾਂਗੇ ਤੇ ਫਿਰ ਤੂੰ ਹੀ ਨਾਲ ਆ ਜਾਈਂ। ਅੱਛਾ ਉਸਨੇ ਭਲਾਵਟ ਦੇ ਕੇ ਉਹ ਆਪ ਲਾਮੇ ਹੋ ਗਿਆ ਅੱਛਾ ਤੇ ਉਹਨੇ ਜਾਂਚ ਕੀਤੀ ਕਿ ਚਾਚੇ ਰੀ ਘਰੋਂ ਬਾਹਰ ਹੋ ਗਏ ਤੇ ਨਵੀਂ ਚੀਜ਼ ਆਈ ਹੋਵੇ ਤੇ ਲੋਕ ਬਹੁਤ ਇਕੱਠੇ ਹੁੰਦੇ ਨੇ। ਨਾਲੇ ਫਿਰ ਉਹ ਅੱਛਾ ਜ਼ਮਾਨਾ ਸੀ, ਹਾਂ ਕੁੜੀਆਂ ਛੁੜੀਆਂ ਸਾਰੀਆਂ ਇਕੱਠੀਆਂ ਹੋਈਆਂ ਵੀ ਭਾਬੀ ਆਈ ਹੈ ਨਵੀਂ ਤੇ ਕੋਲ ਬੈਠੀਆਂ ਤੇ ਉਹ ਵਾਲ ਪਿਸਕਾਏ ਤੇ ਸਾਡਾ ਤਾਇਆ ਗਿਆ ਤੇ 4 ਛਪੇਰੇ ਫਿਰ ਕੇ ਮੰਜੀ ਦੇ ਤੇ ਉਹ ਅੱਗੇ ਮੇਰਾ ਦੁਪੱਟਾ ਲਿਆਓ। ਅੱਛਾ ਤੇ ਉਹ ਅੱਗੋਂ ਸਾਹਮਣੇ ਉਹ ਕਿਤੇ ਆਂਦਾ ਭਾਬੀ ਚਾਚੇ ਰੀ ਕਿੱਥੇ ਗਏ ਨੇ? ਉਹ ਹੱਸ ਕੇ ਮਰ ਗਈਆਂ ਬੱਚੀਆਂ। ਉਹ ਖੈਰ ਬਾਬੇ ਸ਼ਰਮੇ ਦੀ ਮਾਂ ਕਿ ਵੀ ਜਲਾਲ ਉਰਾ ਆਵੇ ਬਹਿ ਜਾਵੇ। ਉਹਨੇ ਉਹਨੂੰ ਕੋਈ ਖੇਤ ਸਰਾਣਾ ਦਿੱਤਾ, ਜੋ ਕੋ ਪੁੱਜ ਸਾਰਾ ਆਇਆ, ਕੋ ਮਕਈ ਗੁੜ ਜੋ ਰਸਮ ਚੱਲਦੀ ਸੀ। ਤੇ ਬਾਅਦ ਵਿੱਚ ਰਾਤ ਸਰਦਾਰ ਦੀ ਘਰ ਆਏ ਤੋ ਆਂਦੀ ਸਰਦਾਰ ਜੀ ਤੁਹਾਡਾ ਕਿਵੇਂ ਦਾ ਰਿਸ਼ਤਾ ਹੋ ਸਕਿਆ, ਕੀ ਹੋਇਆ? ਹੋ ਸਕਿਆ ਇੱਕ ਪੱਕੇ ਦੇ ਰੰਗ ਸੀ ਅੱਧਕੜ ਜਿਹਾ। ਉਹ ਆਂਦਾ ਚਾਚੇ ਰੀ
ਕਿੱਧਰ ਗਏ ਨੇ ਭਾਬੀ ਕਿਵੇਂ ਦਾ ਰਿਸ਼ਤਾ ਤੁਹਾਡਾ ਮੈਨੂੰ ਭਾਬੀ ਆਂਦਾ ਤੁਹਾਨੂੰ ਚਾਹੇ ਉਹ ਹੋ ਸਕਾ ਮਾਂ ਜਾਵਾ ਚੱਲੂ ਹੋਣਾ ਹੈ ਪਰ ਤੇਰੀ ਸਿਹਤ ਤੇ ਕੀ ਅਸਰ ਹੈ ਆਵੇ ਉਹ ਇਸੇ ਤਰ੍ਹਾਂ ਹੀ ਕਰਦਾ ਰਹਿੰਦਾ ਉਹਨੂੰ ਕੀ ਆਖੀਏ ਉਹ ਸਾਡਾ ਬੱਚਾ ਹੈ ਹੋ ਸਕੇ ਏਡੇ ਏਡੇ ਵੀ ਬੱਚੇ ਹੈ ਹੋ ਸਕੇ ਰਿਸ਼ਤਾ ਤੂੰ ਸਾਡਾ ਵੱਡਾ ਹੋਇਆ ਭਾਵੇਂ ਹਾਣੀ ਆ ਅੱਛਾ ਇਸ ਤੋਂ ਇਲਾਵਾ ਕੋਈ ਤੈਨੂੰ ਪਤਾ ਹੋਵੇ ਕੋਈ ਬੰਦਾ ਮਿਸਾਲ ਤੌਰ ਤੇ ਇੱਥੇ ਸਿੰਘ ਦਰਬਾਰ ਵੀ ਹੈ ਕੋਈ ਪੁਰਾਣਾ ਪਹਿਲਾਂ ਜੀ ਜੀ ਕੀ ਉਹਦਾ ਢੇਰ ਜ਼ਿਆਦਾ ਦਾ ਬਾਬਾ ਸ਼ਬਾਹਾ ਸਾਈਂ ਔਰ ਮਸੂਮ ਸ਼ਾਹ ਉਹ ਦੱਲੂ ਦੇ ਘਰ ਤੇ ਸਲਟਕਣ ਵਾਲੀ ਉਹ ਮਸੀਹਾਂ ਦੀ ਬਸਤੀ ਦੇ ਵਿੱਚ ਅੱਛਾ ਤੇ ਮੇਲਾ ਉਦੋਂ ਵੀ ਲੱਗਦਾ ਹੁੰਦਾ ਹਾਂ ਦੀ ਉਦੋਂ ਵੀ ਨਿਆਜ਼ ਪੱਕਦੀ ਸੀ ਬਾਬਾ ਮੱਲੀ ਸ਼ਾਹ ਬਾਬਾ ਮੱਲੀ ਸ਼ਾਹ ਵੀ ਹੈ ਵੇ ਢਿਲਵਾਂ ਦੀ ਭੋਏ ਚ ਅੱਛਾ ਮੇਲਾ ਕਿਦੋਂ ਉਹਨਾਂ ਦਾ ਲੱਗਦਾ ਹੁੰਦਾ ਕਿਹੜੇ ਇਹ 25 ਆੜ ਨੂੰ ਲੱਗਦਾ ਹੁਣ ਮੇਲਾ ਨਾ 25 ਜੇਠ ਨੂੰ ਮੱਲੀ ਸ਼ਾਹ ਵਾਲਾ ਤੇ 15 16 ਸ਼ਬਾਹਾ ਸਾਈਂ ਅਜੇ ਵੀ ਉਂਝ ਹੀ ਲੱਗ ਰਿਹਾ ਉਂਝ ਹੀ ਲੱਗ ਰਿਹਾ ਹੈ ਤੇ ਜਮਾਤ 22 ਫੱਗਣ ਦੀ ਆਉਂਦੀ ਸੀ ਤੇ 23 ਕਬੱਡੀ ਹੋ ਰਹਿੰਦੀ ਸੀ ਤੇ ਹੁਣ ਵੀ ਹੁੰਦੀ ਹੈ ਉਹ ਮੇਲਾ ਉਸੇ ਤਰ੍ਹਾਂ ਹੋ ਰਿਹਾ ਜੀ ਹਾਂ ਸਾਡੇ ਪਿੰਡ ਦੇ ਵਿੱਚ ਜਿੰਨੀ ਵੀ ਸਰਦਾਰ ਬਰਾਦਰੀ ਰਹੀ ਹੈ ਨਾ ਇਹ ਪੁਰਅਮਨ ਤੇ ਪੁਰ ਸ਼ਾਂਤ ਰਹੇ ਨੇ ਸਾਡੇ ਬੱਚੇ ਇਹ ਗੱਲ ਸੁਣਾਉਂਦੇ ਆ ਸਾਡੇ ਨਾਲ ਉਹਨਾਂ ਦਾ ਇੰਜੀ ਰਿਸ਼ਤਾ ਹੈ ਜਿਵੇਂ ਭੈਣ ਭਰਾਵਾਂ ਦਾ ਹਾਂਜੀ ਸੱਕੇ ਭਾਈ ਨੇ ਨਾਲੇ ਕਿਹੜੀ ਕੋ ਬਗਾਨੀ ਗੱਲ ਸੀ ਟਰਾਂਦੇ ਰਹੇ ਨੇ ਹਾਂ ਇਸ ਤਰ੍ਹਾਂ ਦਾ ਸਾਡੇ ਨਾਲ ਉਹਨਾਂ ਦਾ ਰਿਸ਼ਤਾ ਸੀ ਹਾਂਜੀ ਉਹ ਸ਼ਾਦੀ ਤੇ ਇੱਕ ਦੂਸਰੇ ਨਾਲ ਆਣਾ ਜਾਣਾ ਸ਼ਾਦੀ ਆਉਂਦੇ ਹਾਂ ਤੇ ਉਹ ਮੇਰਾ ਤਾਇਆ ਬੈਠਾ ਉਤਲ ਕੈਮਰਾ ਕਰ ਉਹ ਮੇਰਾ ਤਾਇਆ ਬੈਠਾ ਉਹਦੀ ਅਸਾਂ ਸ਼ਾਦੀ ਕੀਤੀ ਏ 1942 ਦੇ ਵਿੱਚ ਆ ਜਿਹੜਾ ਮੇਰਾ ਤਾਇਆ ਵਿਖਾਇਆ ਤੂੰ ਹਾਂ ਇਹਨਾਂ ਤਾਇਰਾਂ ਦੀ ਸ਼ਾਦੀ ਕੀਤੀ 1942 ਦੇ ਵਿੱਚ ਜਿਹਦੇ ਉੱਤੇ ਸਾਡੇ ਨਾਲ ਸਿੱਖਾਂ ਦੀ ਵਰਤੋਂ ਭਾਜੀ ਜਿਹੜੀ ਹੈ ਨਾ ਵਈਆਂ ਤੇ ਅੱਜ ਵੀ ਨਾਂ ਲਿਖੇ ਨੇ ਪਿੰਡ ਜਿਹੜਾ ਦੱਸਿਆ ਨਹੀਂ ਅੱਗੇ ਨਾ ਮੇਰ ਸਿੰਘ ਤੇ ਗਿਆਨ ਸਿੰਘ ਉਹਨਾਂ ਦਾ ਉਸ ਦੌਰ ਦੇ ਵਿੱਚ 5 ਰੁਪਏ ਨਿਉਂਦਰਾ ਹੈ 5 ਰੁਪਏ ਉਸ ਦੌਰ ਦੇ ਵਿੱਚ ਬਹੁਤ ਜ਼ਿਆਦਾ ਸੀ ਅੱਜ ਵੀ ਡਾਲਰ ਨਾਲੋਂ ਨੂੰ ਤੁਸੀਂ ਦੂਸਰਾ ਆਪਣੇ ਪਾਕਿਸਤਾਨੀ ਕਰੰਸੀ ਦੇ ਹਿਸਾਬ ਲਾਓ ਨਾ 35-40 ਹਜ਼ਾਰ ਰੁਪਇਆ ਬਣ ਜਾਂਦਾ ਉਦੋਂ ਦੀ ਡਾਲਰ ਦੀ ਵਕਤ ਲੈ ਲਈ ਅੱਜ ਦੀ ਵੀ ਲੈ ਲਈਏ 35-40 ਹਜ਼ਾਰ ਦੇ ਤੱਕ ਬਣ ਜਾਂਦਾ ਵਹੀਆਂ ਦੇ ਉੱਤੇ ਸਾਡੇ ਕੋਲ ਹਰ ਸ਼ੈ ਮੌਜੂਦ ਹੈ ਤੇ ਰੁਪਈਆ ਜਿੰਨੇ ਬੜੀ ਹਿੰਮਤ ਕੀਤੀ ਹੈ ਨਾ ਤੇ ਉਹਨਾਂ ਦੂਸਰਾ ਰੁਪਈਆ ਪਾਇਆ ਬੜੇ ਲੱਗਦਾ ਸਾਖ ਉਹ ਸਰਦਾਰਾਂ ਦੇ ਘਰ ਸੀ ਉਹਨੇ ਤਾਇਰਾਂ ਦੀ ਸ਼ਾਦੀ ਤੇ 5 ਰੁਪਏ ਸਾਡੇ ਵਾਲ ਨੇ ਉਂਦਰਾ ਵਰਤਿਆ ਸੀ ਉਹ ਜਨਾਬ ਜਦੋਂ ਸਾਡੀ ਤੋਂ ਉਹਨਾਂ ਦੀ ਸ਼ਾਦੀ ਹੁੰਦੀ ਸੀ ਨਾ ਤੇ ਸਾਡੇ ਵਡੇਰਿਆਂ ਇਹ ਰਸਮ ਬੱਧੀ ਸੀ ਕਿ 5-5 ਕਿਲੋ ਕੜਾਹ ਦੇਣਾ ਉਹ ਜਿਹੜੇ ਸਨ ਨਾ ਉਹ ਆਪਣਾ ਮਹਿਰਾ ਲੈ ਉਹਨੂੰ ਮਹਿਰਾ ਆਂਦੇ ਸਨ ਜਿਵੇਂ ਸਾਡਾ ਨਾਈ ਹੈ ਨਾ ਉਹ ਮਹਿਰਾ ਹੁੰਦਾ ਸੀ ਉਹਨਾਂ ਆਪਣਾ ਮਹਿਰਾ ਲਿਆਉਣਾ ਸਾਡਾ ਜਦੋਂ ਮੇਰੇ ਭਰਾ ਸੁਲਤਾਨ ਦੀ ਸ਼ਾਦੀ ਹੋਈ ਹੈ ਇੱਥੇ ਘਰ ਦੇ ਵਿੱਚ ਖੁੱਲੀ ਜਗ੍ਹਾ ਸੀ ਇੱਥੇ ਜਨਾਬ ਕੜਾਹ ਛੜਾ ਤਰਿਆ ਗਿਆ ਉਹਨਾਂ ਨੂੰ ਮਹਿਰਾ ਬੁਲਾ ਲਿਆ ਕੱਚਾ ਰਾਸ਼ਨ ਦਿੱਤਾ 18 ਪੀਪੇ ਦੇਸੀ ਘਿਓ ਜਿਹੜਾ ਨਾ ਉਹ ਲੱਗਾ ਸੀ ਇਹਨਾਂ ਦੀ ਸ਼ਾਦੀ ਤੇ ਸਮਝ ਗਏ ਔਰ ਜਿਤਨੇ ਸਿੱਖ ਸਨ ਨਾ ਸਿੱਖਾਂ ਨੂੰ 5-5 ਕਿਲੋ ਸਰਦਾਰ ਜਿਹੜੇ ਸਨ 5 ਕਿਲੋ ਤੋਲ ਕੇ ਦੇਣਾ ਉਦੋਂ ਇਹ ਰਿਵਾਜ ਸੀ ਉਹ ਸਾਡੀ ਭਾਜੀ ਹੁੰਦੀ ਸੀ ਉਹਨਾਂ ਦੀ ਅਸਾਂ ਵੀ 5 ਕਿਲੋ ਦੇਣਾ ਉਹਨਾਂ ਵੀ 5 ਕਿਲੋ ਕੜਾਹ ਤੋਲ ਕੇ ਜਨਾਬ ਦੇਣਾ ਉਹ ਰੋਟੀ ਸਾਡੀ ਜਿਹੜੀ ਰੋਟੀ ਉਹਨਾਂ ਦੀ ਜਦੋਂ ਸ਼ਾਦੀ ਤੇ ਸਾਨੂੰ ਬੁਲਾਉਂਦੇ ਸਨ ਸਾਡਾ ਨਾਈ ਹੁੰਦਾ ਸੀ ਜਾਂਦਾ ਸੀ ਰਾਸ਼ਨ ਉਹ ਦਿੰਦੇ ਸਨ ਨਾਈ ਸਾਡਾ ਪਕਾਉਂਦਾ ਸੀ ਤੇ ਉਹ ਜਿਹੜਾ ਨਾ ਉਹ ਫਿਰ ਅਸੀਂ ਖਾਂਦੇ ਤੇ ਜਦੋਂ ਸਾਡੀ ਸ਼ਾਦੀ ਹੋਵੇ ਅਸੀਂ ਉਹਨਾਂ ਦਾ ਉਹ ਬੁਲਾ ਲੈਂਦੇ ਸਨ ਮਹਿਰਾ ਆਉਂਦੇ ਸਨ ਉਹ ਆ ਜਾਂਦਾ ਸੀ ਤੇ ਰਾਸ਼ਨ ਅਸਾਂ ਦੇਣਾ ਤੇ ਉਹਨਾਂ ਜਨਾਬ ਪਾ ਕੇ ਦੇਣਾ ਲੈ ਜਾਣਾ ਯਾਨੀ ਇਸ ਕਿਸਮ ਦਾ ਅਸੀਂ ਵਿਆਹ ਚੱਲ ਹੁੰਦੇ ਹਾਂ ਜਿਹੜੇ ਤੁਸੀਂ ਆ ਗੱਲ ਕੀਤੀ ਹੈ ਮੈਨੂੰ ਯਾਦ ਹੈ ਉਹ ਹਾਂ ਘੋੜੀਆਂ ਦੇ ਜੰਜਾਂ ਦੇ ਉਹ ਘੋੜੀਆਂ ਦੇ ਉੱਤੇ ਉਦੋਂ ਮਸਲਾ ਘੋੜੀਆਂ ਦਾ ਰਿਵਾਜ ਸੀ ਘੋੜੀਆਂ ਦੇ ਉੱਤੇ ਜਾਣਾ ਤੇ ਘੋੜੀਆਂ ਦੇ ਉੱਤੇ ਜਦੋਂ ਰੁਖਸਤੀ ਵੀ ਹੋਣੀ ਬੱਚੀ ਦੀ ਉਹ ਡੋਲੀਏ 'ਚ ਜਾਂਦੀ ਹੁੰਦੀ ਸੀ ਤੇ ਦੂਜੇ ਬੰਦੇ ਜਿਹੜੇ ਸਨ ਉਹ ਘੋੜੀਆਂ ਦੇ ਉੱਤੇ ਹੁੰਦੇ ਸਨ ਸ਼ਾਦੀ ਵਿਆਹ ਜਿਵੇਂ ਹੁਣ ਅਸੀਂ ਸੱਦਦੇ ਆ ਉਹ ਗਿਆਨ ਸਿੰਘ ਨਕਲੀ ਆਉਂਦੇ ਆ ਬੜੇ
ਬੜੇ ਨਾਲ ਸ਼ਾਦੀਆਂ ਦੇ ਉੱਤੇ ਤੇ ਫਿਰ ਬੜੇ ਸ਼ੁਗਲ ਹੋਣੇ ਤੇ ਫਿਰ ਬੜੇ ਢੋਲ ਤੇ ਫਿਰ ਉਹਦੇ ਘੋੜੀਆਂ ਬਕਾਇਦਾ ਸ਼ਾਦੀ ਉਦੋਂ ਰਾਤਾਂ ਰਹਿੰਦੀਆਂ ਹੁੰਦੀਆਂ ਸਨ। ਬਰਾਤਾਂ ਜਿਹੜੀਆਂ ਸਨ ਨਾ ਰਾਤਾਂ ਰਹਿੰਦੀਆਂ ਸਨ। ਥੋੜ੍ਹੇ ਦਿਨ ਨਾਲ ਆ ਜਾਣਾ ਉਹਨਾਂ ਫਿਰ ਰਾਤ ਰਹਿਣਾ, ਉਹ ਰਾਤ ਨੂੰ ਰੋਟੀ ਟੁੱਕਰ ਸਵੇਰੇ ਸੁਬਾਹ ਫਿਰ ਅੱਗੋਂ ਦੂਸਰੇ ਦਿਨ ਆ ਕੇ ਉਹਨਾਂ ਯਾਨੀ ਪੇਸ਼ੀ ਵਾਲੇ 3-4 ਵਜੇ ਅਲਵਿਦਾ ਕਰਨਾ ਹੈ ਤੇ ਘੋੜੀਆਂ ਦਾ ਨੇਜ਼ਾਬਾਜ਼ੀ ਹੋਣੀ, ਘੋੜੀਆਂ ਦੌੜਨਾ, ਯਾਨੀ ਉਹ ਬੜੇ ਸ਼ੁਗਲ ਹੁੰਦੇ ਸਨ ਉਦੋਂ ਉਸ ਟਾਈਮ ਦੇ ਉੱਤੇ। ਉਹ ਹੁਣ ਤੇ ਸ਼ਾਰਟ ਟਾਈਮ ਹੈ ਨਾ, ਆਇਆ ਤੇ ਗਿਆ, ਮੈਰਿਜ ਹਾਲੇ 'ਚ ਗਿਆ ਤੇ ਹੋ ਗਿਆ। ਉਹ ਤੇ ਗੱਲ ਕੋਈ ਨਹੀਂ ਸੀ ਉਦੋਂ ਹੁੰਦੀ। ਉਦੋਂ ਤੇ ਰਾਤਾਂ ਰਹਿੰਦੀਆਂ ਸਨ ਬਰਾਤਾਂ। ਅੱਛਾ ਇਹ ਜਦੋਂ ਰੌਲੇ ਪੈਣ ਨਾ ਜੀ, ਬਜ਼ੁਰਗ ਗੱਲ ਸੁਣਾਉਂਦੇ ਨੇ ਕਿ ਉਹ ਜਿਹੜਾ ਸੀ ਨਾ ਗਿਆਨ ਸਿੰਘ, ਉਹ ਭਰਾ ਬਣਿਆ ਸੀ ਬਜ਼ੁਰਗਾਂ ਦਾ। ਕਿਹੜੇ ਬਜ਼ੁਰਗਾਂ ਦਾ? ਚੌਰੀ ਖੁਦਾ ਬਖਸ਼ ਢਿੱਲੂ ਦਾ। ਤੇ ਉਹ ਨਾ ਜਿਹੜਾ ਉਦੋਂ ਫਿਰ ਜਿਹੜਾ ਸੋਨਾ ਚਾਂਦੀ ਹੈ ਸੀ ਨਾ ਜੀ, ਉਹ ਬਜ਼ੁਰਗ ਆਂਦੇ ਨੇ ਕਿ ਸਾਡੇ ਘਰ ਸਾਰਾ ਨਾ ਉਹਨੇ ਜਮ੍ਹਾਂ ਕਰਾ ਦਿੱਤਾ। ਵਿੱਚ ਇੱਕ ਲਿਆਉਂਦਾ ਸੀ ਬਰਕਤ ਸਾਈ ਵਿੱਚੋਂ। ਜਦੋਂ ਉਹਨਾਂ ਨੂੰ ਚੂੜਕਾਣੇ ਕੈਂਪ 'ਚ ਜਾਣ ਲਈ ਛੱਡਣ ਲਈ ਗਏ ਨਾ, ਤੇ ਉਹਨਾਂ ਆਖਿਆ ਬਾ ਗਿਆ ਆਪਣਾ ਗਿਆਨ ਸਿੰਘਾ 10 ਇਹਦੇ ਵਿੱਚੋਂ ਕੋਈ ਸ਼ੈ ਘੱਟ ਤੇ ਨਹੀਂ। ਤੇ 100 ਰੁਪਈਆ ਘੱਟ ਸੀ। ਉਹਨੇ ਆਖਿਆ ਨਹੀਂ ਭਾਈ ਕੋਈ ਨਹੀਂ ਗੱਲ, ਕੋਈ ਵੀ ਨਹੀਂ, ਹਰ ਸ਼ੈ ਪੂਰੀ। ਉਹ ਸੋਨਾ ਚਾਂਦੀ ਸਾਰਾ ਉਹਨੂੰ ਦਿੱਤਾ ਜਦੋਂ ਕੈਂਪ 'ਚ ਲਿਜਾਣਾ ਸੀ। ਉਹਨੇ ਆਖਿਆ ਨਹੀਂ ਫਿਰ ਵੀ ਤੂੰ ਇਹ ਨਾ ਪੂਰਾ ਕਰ, ਤੂੰ ਘੱਲਦਾ ਰਿਹਾ ਤੇ ਸਾਈ ਲਿਆਉਂਦਾ ਰਿਹਾ ਤੇ ਇਹ ਨਾ ਪੂਰਾ ਕਰਨਾ। ਉਸ ਆਖਿਆ 100 ਰੁਪਈਆ ਘੱਟ ਏ। ਉਹ ਫਿਰ 100 ਨੂੰ ਸੱਦ ਕੇ ਸਾਈ ਨੂੰ ਤੇ ਉਹ 100 ਰੁਪਈਆ ਵੀ ਉਹਨੂੰ ਦਿੱਤਾ ਇੱਜ਼ਤ ਦੇ ਨਾਲ। ਫਿਰ ਉੱਥੇ ਕੈਂਪ 'ਚ ਉਹਨਾਂ ਨੂੰ ਧੀਆਂ ਭੈਣਾਂ ਨੂੰ ਸਾਰਿਆਂ ਨੂੰ ਛੱਡ ਕੇ ਆਏ। ਤੇ ਜਦੋਂ ਉਹ ਜਾਣ ਲੱਗੇ, ਉਹ ਬੱਚੀਆਂ ਉਹਨਾਂ ਦੀਆਂ ਫਿਰ ਸਾਡੀ ਵਾਲਦਾ ਨੂੰ ਮਿਲ ਕੇ ਤੇ ਰੋਣ, ਤੇ ਫਿਰ ਉਹਨਾਂ ਪਿਆਰ ਦਿੱਤਾ। ਫਿਰ ਉੱਥੇ ਬਾਇਜ਼ਤ ਤਰੀਕੇ ਨਾਲ ਇਹ ਬੰਦਿਆਂ ਨੂੰ ਨਾਲ ਲਿਜਾ ਕੇ ਉੱਥੇ ਛੱਡ ਕੇ ਆਏ ਕੈਂਪ ਦੇ ਵਿੱਚ। ਔਰ ਉਹਨਾਂ ਦਾ ਸਾਡਾ ਮੇਲ ਭਾਜੀ ਬਹੁਤ ਜ਼ਿਆਦਾ ਸੀ, ਭੈਣਾਂ ਭਰਾਵਾਂ ਵਾਂਗੂ ਰਹਿੰਦੇ ਸੀ। ਅੱਜ ਵੀ ਯਾਦ ਆਉਂਦੇ ਨੇ।